ਸੰਗਰੂਰ ਦੇ ਲੱਗਦੇ ਪਿੰਡ ਜੱਖੇਪਲ ਦੇ ਛੱਪੜ ਵਿੱਚੋਂ ਇੱਕ ਅਗਿਆਤ ਨੌਜਵਾਨ ਦੀ ਲਾਸ਼ ਪੁਲਿਸ ਨੂੰ ਬਰਾਮਦ ਹੋਈ ਹੈ, ਜਿਸ ਦੀ ਗੁੱਥੀ ਸੁਲਝਾਉਂਦੇ ਹੋਏ ਪਤਾ ਲੱਗਿਆ ਕਿ ਨਾਜਾਇਜ਼ ਸੰਬੰਧਾਂ ਦੇ ਚੱਲਦੇ ਪਤਨੀ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਪਤੀ ਦਾ ਕਤਲ ਕੀਤਾ। ਜਾਣਕਾਰੀ ਦਿੰਦੇ ਹੋਏ ਡੀਐਸਪੀ ਸੁਖਵਿੰਦਰਪਾਲ ਸਿੰਘ ਜੀ ਨੇ ਦੱਸਿਆ, ਇਹ ਲਾਸ਼ ਜੱਖੇਪਲ ਪਿੰਡ ਵਿੱਚੋਂ ਛੱਪੜ ਵਿੱਚੋਂ ਮਿਲੀ ਸੀ, ਜਿਸ ਦੇ ਸੰਬੰਧੀ ਉਹਨਾਂ ਵੱਲੋਂ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਪੁਲਿਸ ਵੱਲੋਂ ਇਸ ਦੀ ਤਫਤੀਸ਼ ਕਰਨ ਦੌਰਾਨ ਪਤਾ ਲੱਗਿਆ ਕਿ ਇਹ ਮ੍ਰਿਤਕ ਸੋਨੀ ਸਿੰਘ ਦਾ ਕਤਲ 1 ਮਈ ਨੂੰ ਉਸ ਦੀ ਪਤਨੀ ਵੀਰਪਾਲ ਕੌਰ ਨੇ ਆਪਣੇ ਪ੍ਰੇਮੀ ਰਵਿੰਦਰ ਸਿੰਘ ਨਾਲ ਮਿਲ ਕੇ ਕੀਤਾ ਸੀ, ਕਿਉਂਕਿ ਇਹਨਾਂ ਦੋਨਾਂ ਦੇ ਆਪਸ ਵਿੱਚ 4-5 ਸਾਲ ਤੋਂ ਨਾਜਾਇਜ਼ ਸੰਬੰਧ ਸੀ। ਇਹ ਜੀ ਸਾਨੂੰ 5 ਤਰੀਕ ਨੂੰ ਜੱਖੇਪਲ ਦੇ ਛੱਪੜ ਦੇ ਵਿੱਚੋਂ ਇੱਕ ਲਾਸ਼ ਕਰਨ ਦੀ ਸੂਚਨਾ ਮਿਲੀ ਕਿ ਉੱਥੇ ਇੱਕ ਅਣਪਛਾਤੀ ਲਾਸ਼ ਜਿਹੜੀ ਉਹ ਤੈਰ ਰਹੀ ਹੈ। ਉਹਨੂੰ ਜਦੋਂ ਕਢਵਾਇਆ ਉਹਦੇ ਬਾਰੇ ਪੁੱਛਗਿੱਛ ਪਤਾ ਕੀਤੀ ਤੇ ਪਤਾ ਲੱਗਿਆ ਕਿ ਇਹ ਲਾਸ਼ ਮੋਨੇ ਸਿੰਘ ਪੁੱਤਰ ਮੁਖਤਿਆਰ ਸਿੰਘ ਦੀ ਵਾਸੀ ਪਾਟਿਆਂ ਵਾਲੀ ਦਾ ਰਹਿਣ ਵਾਲਾ ਹੈਗਾ। ਉਹਦੇ ਬਾਅਦ ਫਿਰ ਫਰਦਰ ਇਨਵੈਸਟੀਗੇਸ਼ਨ ਤੇ ਜਿਹੜਾ ਮ੍ਰਿਤਕ ਸੀਗਾ ਉਹਦੇ ਬ੍ਰਦਰ ਦੇ ਵੱਲੋਂ ਇੱਕ ਐਫਆਈਆਰ ਲੌਜ ਕੀਤੀ ਗਈ ਕਿ ਸਾਨੂੰ ਆਪਣੇ ਬ੍ਰਦਰ ਦੇ ਕਤਲ ਕੀਤੇ ਜਾਣ ਦਾ ਸ਼ੱਕ ਹੈ ਤੇ 302 ਦੇ ਵਿੱਚ ਮੁਕੱਦਮਾ ਜਿਹੜਾ ਦਰਜ ਕੀਤਾ ਗਿਆ। ਉਸ ਵੇਲੇ ਮੁਕੱਦਮਾ ਜਿਹੜਾ ਨਾਮਜ਼ਦ ਬੱਚਿਆਂ ਦੇ ਅਗੇਂਸਟ ਕੀਤਾ ਗਿਆ ਸੀਗਾ। ਫਿਰ ਇਨਵੈਸਟੀਗੇਸ਼ਨ ਦੇ ਵਿੱਚ ਸਾਨੂੰ ਇਹਦੇ 'ਚ 24 ਘੰਟੇ ਦੇ ਅੰਦਰ ਇੰਨਾ ਕਤਲ ਹੋਇਆ ਸੁਲਝਾ ਰਿਹਾ ਸੀਗਾ। ਉਹ 'ਚ ਪਤਾ ਲੱਗਿਆ ਵੀ ਜਿਹੜਾ ਮ੍ਰਿਤਕ ਹੈ ਉਸ ਦੀ ਪਤਨੀ ਜਿਹੜੀ ਵੀਰਪਾਲ ਕੌਰ ਹੈ, ਉਹਦਾ ਕਿਸੇ ਰਵੀ ਨਾਮ ਦੇ ਲੜਕੇ ਦੇ ਨਾਲ ਨਜਾਇਜ਼ ਸੰਬੰਧ ਸੀਗੇ ਜਿਹੜੇ 4-5 ਸਾਲਾਂ ਤੋਂ ਚੱਲ ਰਹੇ ਸਨ ਤੇ ਜਿਹੜਾ ਮ੍ਰਿਤਕ ਹੈ ਉਹਨਾਂ ਦੇ ਰਸਤੇ ਦਾ ਰੋੜਾ ਸੀ ਤੇ ਉਸ ਨੂੰ ਰਸਤੇ ਤੋਂ ਹਟਾਉਣ ਵਾਸਤੇ ਇਹਨਾਂ ਨੇ 1 ਤਰੀਕ ਨੂੰ ਉਹਦਾ ਕਤਲ ਕਰ ਦਿੱਤਾ ਸੀਗਾ। ਕਤਲ ਕਰਕੇ ਉਸ ਦੀ ਲਾਸ਼ ਨੂੰ ਜੱਖੇਪਲ ਦੇ ਛੱਪੜ ਵਿੱਚ ਸੁੱਟ ਦਿੱਤੀ ਸੀ, ਜੋ 4-5 ਦਿਨਾਂ ਤੋਂ ਬਾਅਦ ਜਿਹੜੀ ਤਰ ਕੇ ਉੱਪਰ ਆ ਗਈ ਸੀ। ਸਰ, ਇਹਦੇ ਵਿੱਚ ਬਰਾਮਦੀ ਕਿਸ ਚੀਜ਼ ਦੀ ਹੈ, ਕਿਸ ਨਾਲ ਕਤਲ ਹੋਇਆ ਸੀ? ਇਹਦੇ 'ਚ ਬਰਾਮਦਗੀ ਇੱਕ ਲੋਹੇ ਦੀ ਜਿਹੜੀ ਹੈ ਪਾਈਪ ਹੈ, ਉਹਦੇ ਨਾਲ ਇਹਨਾਂ ਨੇ ਕਤਲ ਕੀਤਾ, ਸਿਰ 'ਚ ਮਾਰਿਆ। ਉਸ ਤੋਂ ਬਾਅਦ ਲਾਸ਼ ਨੂੰ ਬਕਾਇਦਾ ਜੋ ਉਹਦੇ ਪ੍ਰੋਸੀਜਰ ਸੀਗਾ ਪੋਸਟਮਾਰਟਮ ਵਗੈਰਾ ਕਰਵਾਇਆ ਗਿਆ ਤੇ ਲਾਸ਼ ਦਾ ਬਕਾਇਦਾ ਸੰਸਕਾਰ ਹੋ ਗਿਆ। ਬਾਕੀ ਫਰਦਰ ਹੋਰ ਕਿਸੇ ਦੀ ਇਨਵੋਲਵਮੈਂਟ ਆਉਂਦੀ ਉਹਦੇ ਬਾਰੇ ਤਾਂ ਤਫਤੀਸ਼ ਦੇ ਸਟੇਜ 'ਚ ਆ ਰਹੀ ਹੈ। ਇਹਦੇ ਕਿਹੜਾ ਮੁਕੱਦਮਾ ਦਰਜ ਕਰਾਂਗੇ? ਇਹ 'ਤੇ ਮੁਕੱਦਮਾ ਨੰਬਰ ਅਸੀਂ ਦਰਜ ਕੀਤਾ ਜੀ 56 ਨੰਬਰ ਮੁਕੱਦਮਾ 5 ਤਰੀਕ ਦਾ ਤੇ ਅਧੀਨ ਧਾਰਾ 302 ਇੰਡੀਅਨ ਪੈਨਲ ਕੋਡ। ਸਰ, ਇਸ ਮਾਮਲੇ ਦੇ ਵਿੱਚ ਕੁਝ ਹੋਰ ਵੀ ਵਿਅਕਤੀ ਆ ਸਕਦੇ ਨੇ? ਜਿਹੜੀਆਂ ਜਿਹੜਾ ਇੱਕ ਵਾਰਦਾਤ ਦੇ ਵਿੱਚ ਮੋਟਰਸਾਈਕਲ ਵਰਤਿਆ ਗਿਆ ਉਹ ਦੋਸ਼ੀ ਦਾ ਨਹੀਂ ਹੈਗਾ, ਉਹ ਮੋਟਰਸਾਈਕਲ ਕਿਸੇ ਤੋਂ ਲਿਆ ਉਹਦੀ ਇਨਵੋਲਵਮੈਂਟ ਹੋ ਸਕਦੀ ਹੈ। ਬਾਕੀ ਇਸ ਤੋਂ ਜ਼ਿਆਦਾ ਇਨਵੋਲਵਮੈਂਟ ਹੋਣ ਦੀ ਸੰਭਾਵਨਾ ਘੱਟ ਹੈ। जो भी होएगी गलती हो सकती पर जी पता नहीं जी जब मार करता तो मेरी ये कहना मैं बर्दाश्त नहीं। ਤੁਹਾਨੂੰ ਹੁਣ ਅਫਸੋਸ ਹੈਗਾ ਜਿਹੜਾ ਤੁਹਾਡੇ ਤੋਂ ਹੋਇਆ ਇਹ? हाँ जी बोलते मेरे बच्चे बोलते निक्के निक्के ਕਿੰਨੇ ਬੱਚੇ ਨੇ ਤੁਹਾਡੇ? 3 साल के 7 साल का। ਇਹਨਾਂ ਦੋਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਦਿੱਤਾ ਗਿਆ ਹੈ। ਸੰਗਰੂਰ ਤੋਂ ਗਗਨਦੀਪ ਸਿੰਘ ਦੀ ਰਿਪੋਰਟ, ਇੰਡੋਜ਼ ਟੀਵੀ ਆਸਟ੍ਰੇਲੀਆ।